This is Pakistan, baby. नजर दौड़ा है जिन्हें कि भाई अपने सारे बाहर ने सारे परदेसियों वास्ते मतलब जिन्हें भी पूरे पंजाब वास्ते जो दौड़ा है कि नवी संगत नवे सजना विच खुशबाश हमेशा वसो। ਤੁਹਾਨੂੰ ਪਤਾ ਹੈ ਬਾਰਿਸ਼ ਹੋ ਚੁੱਕੀ ਹੈ ਸਾਡੇ ਇੱਥੇ ਤੇ ਸ਼ੁਕਰ ਅਲਹਮਦੁਲਿਲਾ ਮਾਸ਼ਾਅੱਲਾ ਕਣਕਾਂ ਬਹੁਤ ਪਿਆਰੀਆਂ ਲੱਗ ਰਹੀਆਂ ਨੇ ਤੇ ਅੱਜ ਦਾ ਵਲੌਗ ਮੈਂ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗਾ ਆਪਣਾ ਕੰਮ ਔਰ ਇਨਸ਼ਾਅੱਲਾ ਅਸੀਂ ਖਾਦ ਲੈ ਲਈਏ ਕੁਝ ਤੇ ਮੈਰਿਜ ਆ ਰਹੇ ਹਾਂ ਗੱਡੀ ਨਾਲ ਪਿਆਸੇ ਤੇ ਮੈਰਿਜ ਆ ਰਹੇ ਹਾਂ ਖਾਦ ਦੀ ਪਿੱਛੇ ਰੱਖੀ ਹੈ ਤੇ ਇਨਸ਼ਾਅੱਲਾ ਜਾ ਕੇ ਖਾਦ ਖਿਲਾਉਂਦੇ ਹਾਂ ਨਾਲ ਤੁਹਾਡੇ ਨਾਲ ਗੱਪ ਲਾਉਂਦੇ ਹਾਂ ਤੇ ਜੋ ਵੀ ਨੇ ਜਿਹੜੇ ਮੇਰੇ ਚੈਨਲ 'ਤੇ ਆਏ ਨੇ ਯਾਰ ਮੇਰੇ ਚੈਨਲ ਨੂੰ ਜਿੰਨਾ ਹੋ ਸਕੇ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਨਹੀਂ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਬਰ ਵਕਤ ਪਹੁੰਚ ਸਕੇ। ਤੇ ਅੱਗੇ ਆਇਆ ਹੈ ਸਲਾਦ ਵੀ ਚੈੱਕ ਉਹ ਜਿਹੜੇ ਸਾਹਮਣੇ ਤੁਹਾਨੂੰ ਪਹਾੜ ਇਸ ਵਕਤ ਨਜ਼ਰ ਆ ਰਹੇ ਨੇ ਨਾ ਉਸ ਥਾਂ ਤੇ ਬਾਬਾ ਸ਼ਾਦੀ ਸ਼ਹੀਦ ਹੈ और उस चोटी के उत्ते बक्सर फोर्ट है यानी कि बक्सर किला है और जोड़े मेरे भरा किला बक्सर की सैर करना चाहते हैं और वीडियो देखना चाहते हैं यह वीडियो कुछ दिन असी पहला गए सी मेरे नाल सी बाबू जट चौधरी मैर अफजल मुल्तानी ते असी काफ़ी दोस्त गए सी इत्थे ते काफ़ी बहुत ज़्यादा मज़ा आया। जोड़े दोस्त इस वीडियो को मुकम्मल देखना चाहते हैं मेरे चैनल पर वीडियो मौजूद है वो जाके देख सकते हैं। पहाड़ी चलती आ रही है तो जिस थां ते नीवी हो रही है ना दरख्त के कोल इत्थे बार्डर लाइन है और इस तो अगे टोटल इंडिया दी पहाड़ियां तुहानूं वाज़िया नज़र आ रही ने। मैं कोशिश करना तुहानूं दिखाने दी ਇਹ टोटल इंडिया ਦੀਆਂ ਪਹਾੜੀਆਂ ਨੇ कोई इस पहाड़ी ਨੂੰ रिच पहाड़ी कहते हैं तो कोई कारगिल पहाड़ी कहते हैं। ਇਹ टोटल इंडिया का व्यू ਤੁਹਾਨੂੰ नज़र आ रहा है ਤੇ ਇਹ ਜਿਹੜਾ ਤੁਹਾਨੂੰ ਸਾਹਮਣੇ व्यू नज़र आ रहा है ਇਹ ਉਹ कारगिल पहाड़ी है कोई तोता पहाड़ी कहते हैं कोई रिच पहाड़ी कहते हैं ਤੇ ਇਹ ਉਹ ਸਾਹਮਣੇ पहाड़ी नज़र आ रही है। ਇਹ ਉਹ ਜਗ੍ਹਾ ਜਿਹੜੀ ਮੁਸ਼ਰਫ ਨੇ ਫਤਹ ਕੀਤੀ ਕਣਕ ਸ਼ਣਕ ਵੇਖਣ ਆਏ ਇੱਧਰ ਭਾਈ ਹੋਰੀ ਲੱਗੇ ਖਾਦ ਖਿਲਾਰਨ ਮੈਂ ਚਲੋ ਸਲਾਮ ਦੁਆ ਕਰ ਆਵੀਏ ਨਾਲੇ फिर टुरी इधर बारिश हुई है बाबा मतलब मौसम सोहना बनी है जी हाँ। अली साहब तुसी की आखो दे हाजी साहब काशी ਅਸੀਂ ਕੀ ਆਖਣਾ ਜੀ ਬਾਬਾ ਖੂਬਸੂਰਤੀ ਇੱਥੇ ਗਾਉਂ ਦੀ ਤੁਹਾਡੀ ਹੈ ਗਾਉਂ ਦੀ ਸਾਰਿਆਂ ਦੀ। अच्छा जी अली साहब कह रहे हैं बड़ी खूबसूरती है तो ਤੁਹਾਨੂੰ ਨਾਲ ਹੀ ਇੱਕ ਹੋਰ ਚੀਜ਼ ਤੋਂ ਆਗਾਹ ਕਰਦਾ ਜਾਵਾਂ ਸਾਡਾ ਪੰਜਾਬ ਦਾ ਲਾਸਟ ਪਿੰਡ ਹੈ ਪਿੰਡ ਪਲਾਗਨਾ ਤੇ ਨਾਲ ਅੱਗੇ ਚੱਕ ਅਸੜ ਹੈ ਚੱਕ ਅਸੜ ਹੈ ਲੇਕਿਨ ਸਾਡਾ ਰਕਬਾ ਕਸ਼ਮੀਰ ਦੇ ਨਾਲ ਅਟੈਚ ਹੁੰਦਾ ਹੈ ਤੇ ਜਦੋਂ ਗੋਲਾਬਾਰੀ ਹੁੰਦੀ ਹੈ ਸਾਡੇ ਪਿੰਡ ਵਾਜ਼ਿਆ ਆਵਾਜ਼ ਵਗੈਰਾ ਵੀ ਆਉਂਦੀ ਹੈ ਤੇ ਤੁਹਾਨੂੰ ਇਸ ਤੇ अच्छा यार ਜਦੋਂ 1965 ਦੀ ਜੰਗ ਹੋਈ ਆਈ 1965 ਦੀ ਜੰਗ ਦੇ ਵਿੱਚ ਪਾਕ ਆਰਮੀ ਨੇ ਇੱਕ ਕੈਂਪ ਆਪਣਾ ਇਸ ਥਾਂ ਤੇ ਲਗਾਇਆ ਸੀ ਯਾਨੀ ਕਿ ਇਹਨਾਂ ਸਾਡੀਆਂ ਜ਼ਮੀਨਾਂ ਦੇ ਵਿੱਚ ਜਿੰਨਾ ਵੀ ਸਾਡੇ ਪਿੰਡ ਦਾ ਰਕਬਾ ਹੈ ਤੇ ਸਾਡੀ ਜ਼ਮੀਨ ਦੇ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਬੁੱਤੀ ਲਗਾਈ ਸੀ ਉਹਨਾਂ ਨੇ ਇੱਥੇ ਪਾਕ ਜਲਾਲੀ ਪਰਚਮ ਲਹਿਰਾਇਆ ਗਿਆ ਸੀ ਪਾਕਿਸਤਾਨ ਦਾ ਪਰਚਮ ਇਸ ਥਾਂ ਤੇ ਲਗਾਇਆ ਸੀ ਔਰ 1965 ਦੀ ਜੰਗ ਦੇ ਵਿੱਚ ਇਸ ਥਾਂ ਤੇ ਸਾਡੇ ਵੱਡੇ ਦਸਤੇ ਨੇ ਜਿਤਨਾ ਵੀ ਏਰੀਆ ਤੁਹਾਨੂੰ ਨਜ਼ਰ ਆ ਰਿਹਾ ਇਸ ਥਾਂ ਤੇ ਅਕਸਰ ਆ ਕੇ ਯਾਨੀ ਕਿ ਗੋਲੇਬਾਰੀ ਹੁੰਦੀ ਸੀ ਇੱਥੇ ਆ ਕੇ ਇੰਡੀਆ ਤੇ ਗੋਲੇ ਡਿੱਗਦੇ ਆਏ ਅੱਗੇ ਉਹ ਸਾਡਾ ਪਿੰਡ ਹੈ ਯਾਨੀ ਕਿ ਇੱਥੋਂ ਕਾਫੀ ਦੂਰ ਹੈ ਤਕਰੀਬਨ 7-8 ਕਿਲੋਮੀਟਰ ਦੂਰ ਹੈ ਤੇ ਇਸ ਥਾਂ ਤੇ ਗੋਲੇ ਆ ਕੇ ਪੈਂਦੇ ਸੀ ਸਨ 65 ਦੀ ਜੰਗ ਦੇ ਵਿੱਚ ਔਰ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਸਨ 65 ਦੀ ਜੰਗ ਦੇ ਵਿੱਚ ਪਾਕਿਸਤਾਨ ਨੇ ਤਕਰੀਬਨ बहुत कन्फर्म तो नहीं पता बहुत ज़्यादा किलोमीटर 85 किलोमीटर या इस तो ज़्यादा एरिया इंडिया के कोलों फतह किया सी ते अगर तुहानू अगे वो नज़र आ रहा पहाड़ और जो मोदी बदनाम है कि चाह बेचता मोदी इंडिया के चाह नहीं सी बेचता पाकिस्तान के चाह बेचता है और मोदी जी स्कूल के बचपन पढ़ता रहा 5 क्लासा उन्हें पास की ने अगे कोट जांबल है इंशाअल्लाह तुहानू स्कूल भी दिखा दे ਤੇ ਨਾਲੇ ਉਹ ਜਿਸ ਥਾਂ ਤੇ ਉਹਨੇ ਹੋਟਲ ਬਣਾਇਆ ਸੀ ਚਾਹ ਵੇਚਦਾ ਉਹ ਥਾਂ ਵੀ ਤੁਹਾਨੂੰ ਜ਼ਰੂਰ ਦਿਖਾਉਂਦੇ ਤੇ ਇਨਸ਼ਾਅੱਲਾ ਦੁਆ ਕਰਿਓ ਜਿੰਨੇ ਵੀ ਜਵਾਨ ਬਾਹਰ ਆਲੇ ਨੇ ਪਾਕਿਸਤਾਨ ਦੇ ਅੰਦਰ ਨੇ ਤੇ ਸਾਰਿਆਂ ਅੱਗੇ ਅਪੀਲ ਕੀਤੀ ਜਾਂਦੀ ਹੈ ਯਾਰ ਦੁਆ ਕਰਿਓ ਕਿ ਅੱਲਾਹ ਤਾਲਾ ਦੇ ਜ਼ਾਤ ਪਾਕ ਦੇ ਹੁਕਮ ਦੇ ਨਾਲ ਸਾਡੀਆਂ ਫਸਲਾਂ ਠੀਕ ਹੋ ਜਾਣ ਅੱਲਾਹ ਕਰੇ ਕਿਉਂਕਿ ਸਾਡੇ ਬਰਾਨੀ ਇਲਾਕੇ ਨੇ ਇੱਥੇ ਟਿਊਬਵੈਲ ਵਗੈਰਾ ਤੇ ਹੈ ਕੋਈ ਨਹੀਂ ਇੱਥੇ ਇਸੇ ਤਰ੍ਹਾਂ ਹੀ ਜ਼ਮੀਨਾਂ ਨੇ ਯਾਨੀ ਕਿ ਬਾਰਿਸ਼ ਦੇ ਸਿਰੇ ਦੇ ਬਾਹਰ ਆਪਣੀ ਸਾਡੀ ਫਸਲ ਵਗੈਰਾ ਹੁੰਦੀ ਹੈ ਤੇ ਅੱਲਾਹ ਤਾਲਾ ਦੀ ਜ਼ਾਤ ਪਾਕ ਸਭ ਨੂੰ महफूज रखे ईमान वाली जिंदगी दे तंदुरुस्ती वाली जिंदगी दे अल्लाह हाफिज। काशी साहब सानू एक और दौड़ा सुनाओ ते किन्ना दी नज़र कर रहे हो? जनाब सारे दी नज़र दौड़ा है जिन्ने कि भाई अपने सारे बाहर ने
ਸਾਰੇ ਪਰਦੇਸੀਆਂ ਵਾਸਤੇ ਮਤਲਬ ਜਿੰਨੇ ਵੀ ਪੂਰੇ ਪੰਜਾਬ ਵਾਸਤੇ ਜੋ ਦੌੜਾ ਕੇ ਨਵੀਂ ਸੰਗਤ ਤੇ ਨਵੇਂ ਸੱਜਣਾ ਵਿੱਚ ਖੁਸ਼ਬਾਸ਼ ਹਮੇਸ਼ਾ ਵਸੋ। ਮੇਰੀ ਯਾਰ ਦੁਆ ਹੈ ਸ਼ਾਮ ਸੁਬਹ ਤੁਸੀਂ ਹਰ ਦਮ ਖੇਡੋ ਹੱਸੋ। ਮੈਂ ਤਾਂ ਖੁਸ਼ ਹਾਂ ਤੁਹਾਡੀਆਂ ਖੁਸ਼ੀਆਂ ਵਿੱਚ ਮੈਥੋਂ ਬੇਸ਼ੱਕ ਦੂਰ ਪੈ ਨੱਸੋ। ਮੈਂ ਵੱਧ ਵੀ ਯਾਰ ਹਾਜ਼ਰ ਹਾਂ ਕੋਈ ਮੇਰੇ ਲਾਇਕ ਤਾਂ ਦੱਸੋ। ਵਾਹ ਜੀ। ਕਹਿੰਦਾ ਕਿ ਦੋਸਤੀ ਡੋਰ ਪਤੰਗ ਦੀ ਨਹੀਂ, ਜਦਾਂ ਦਿਲ ਕੀਤਾ ਉਦਾਂ ਤੋੜ ਦਿੱਤੀ, ਜਦਾਂ ਰੂਹ ਰਜਿਆ ਮੁੱਖ ਮੋੜ ਲਿਆ, ਜਦਾਂ ਗਰਜ਼ ਬਣੀ ਵਤ ਜੋੜ ਦਿੱਤੀ। ਉਹ ਨਾ ਇਹ ਤਾਂ ਮੰਗਦੀ ਆ ਸਾਰੇ ਅਜ਼ਮਾਇਸ਼ਾਂ ਵਿੱਚ, ਉਹ ਤਾਰੀਖ ਮਿਸਾਲ ਕਰੋੜ ਦਿੱਤੀ। ਉਹ ਕਈ ਸੱਜਣਾ ਮਗਰ ਜਾਬਰ ਸਾਹਿਬ ਮਾਰ ਕੇ ਤੇ ਕਈਆਂ ਭੀੜ ਦੇ ਵਿੱਚ ਬਾਂਹ ਛੋੜ ਦਿੱਤੀ। ਹਾਂ ਜੀ ਜੀਓ ਕਾਸ਼ੀ ਸਾਹਿਬ। ਖਾਦ ਖਿਲਾਰਨੀ ਹੈ ਜਿੱਥੋਂ ਤੱਕ ਤੁਹਾਨੂੰ ਨਜ਼ਰ ਆ ਰਿਹਾ ਨਾ, ਉਹ ਅੱਗੇ ਐਂਡ ਤੱਕ ਉੱਥੋਂ ਤੱਕ ਖਾਦ ਖਿਲਾਰਨੀ ਹੈ। ਤੇ ਖਾਦ ਦਾ ਰੇਟ ਹੋ ਗਿਆ ਜੇ 2800 ਰੁਪਇਆ ਵੱਡੇ ਤਰੋੜੇ ਦਾ, ਤੇ ਛੋਟੇ ਦਾ ਰੇਟ ਹੋ ਗਿਆ ਜੇ ਤਕਰੀਬਨ 1400 ਰੁਪਇਆ। ਅੱਛਾ ਯਾਰ, ਜਿਹੜੇ ਕਹਿੰਦੇ ਨੇ ਕਿ ਪਿੰਡਾਂ ਵਾਲੇ ਸੌਖੇ ਨੇ, ਪਿੰਡਾਂ ਵਾਲੇ ਬੜੇ ਸੌਖੇ ਹੁੰਦੇ ਨੇ। ਆ ਦੇਖ ਸਕਦੇ ਹੋ ਜਿੰਨਾ ਅਸੀਂ ਇੱਥੇ ਖੁੱਬਦੇ ਆ ਨਾ, ਇਹਨਾਂ ਤੁਸੀਂ ਸ਼ਹਿਰ 'ਚ ਖੁੱਬੋ ਤਾਂ ਤੁਹਾਨੂੰ ਟਰੈਕਟਰਾਂ ਮਗਰ ਟੋਹ ਪਾ ਕੇ ਕੱਢਣਾ ਪਵੇ। ਤੇ ਪਿੰਡ ਦੀ ਜ਼ਿੰਦਗੀ ਜਿੰਨੀ ਸੌਖੀ ਉਨੀ ਔਖੀ ਵੀ ਹੈ। ਇਹ ਬਿਲਕੁਲ ਲਾਸਟ ਜਿਹੜੀਆਂ ਜ਼ਮੀਨਾਂ ਨੇ ਖੁਦ ਸਾਡੀਆਂ, ਉਹ ਬਿਲਕੁਲ ਕਸ਼ਮੀਰ ਦੇ ਨਾਲ ਅਟੈਚ ਹੁੰਦੀਆਂ ਨੇ। ਅੱਗੇ ਕਸ਼ਮੀਰ ਏਰੀਆ ਆਜ਼ਾਦ ਕਸ਼ਮੀਰ, ਉਹ ਜਿਹੜਾ ਤੁਹਾਨੂੰ ਅੱਗੇ ਉਹ ਉੱਪਰ ਪਹਾੜ ਨਜ਼ਰ ਆ ਰਹੇ ਨੇ, ਉਹ ਜੰਮੂ ਕਸ਼ਮੀਰ ਦਾ ਏਰੀਆ ਹੈ, ਲੇਕਿਨ ਫਿਰ ਵਕਤ ਉਹ ਇੰਡੀਆ ਦੇ ਕਬਜ਼ੇ 'ਚ ਹੈ। ਤੇ ਜਿਤਨੇ ਵੀ ਨਵੇਂ ਚਿਹਰੇ ਆਏ ਨੇ ਮੇਰੇ ਚੈਨਲ ਤੇ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ। ਇਨਸ਼ਾਅੱਲਾ ਨਵੀਂ ਤੋਂ ਨਵੀਂ ਵੀਡੀਓ ਨਾਲ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਇਹ ਖਾਦ ਪਈ ਹੈ ਪੂਰਾ ਤਰੋੜਾ, ਤੇ ਤੁਹਾਨੂੰ ਮੈਂ ਚੈੱਕ ਕਰਾਉਣਾ ਹੈ ਕਿੱਥੋਂ ਤੱਕ ਖਿਲਾਰਨੀ ਹੈ। ਉਹ ਦਰਖਤ ਸਾਹਮਣੇ ਨਜ਼ਰ ਆ ਰਹੇ ਜੇ, ਉਹ ਬੰਨਾ ਹੈ।